ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 19 ਜੁਲਾਈ ਦਿਨ ਮੰਗਲਵਾਰ ਤੇ ਸਾਡੇ ਨਾਲ ਅੱਜ ਦੇ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਨੰਬਰ 408-272-2500 4082722500। ਇਸ ਦੇ ਨਾਲ ਸੁਰਜੀਤ ਸਿੰਘ ਗੁਰਾਇਆ ਅਤੇ ਮਹਿੰਦਰ ਕੌਰ ਗੁਰਾਇਆ ਸੈਨ ਹੋਜ਼ੇ ਤੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 4087227698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਮਿੰਟੂ ਜੀ ਸ਼ੁਰੂ। ਸਿੱਧੂ ਜੋੜੇ ਨੂੰ ਲੈ ਕੇ, ਨਵਜੋਤ ਸਿੱਧੂ ਹੁਣਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ 'ਚ ਘਮਾਸਾਨ। ਸਿਆਸਤ ਦੇ ਵਿੱਚ ਘਮਸਾਨ ਛਿੜ ਗਿਆ ਤੇ ਉਧਰ ਭਾਜਪਾ ਦੇ ਵਿੱਚ ਨੁਕਸਾਨ ਛਿੜ ਗਿਆ ਜੀ। ਉਹਨਾਂ ਦੀ ਇੱਕ ਹੋਰ ਜਿਹੜੀ ਵਿਕਟੋ ਡਿੱਗਣ ਜਾਪਦੀ ਹੈ ਕਿ ਡਿੱਗ ਪਏਗੀ, ਡਿੱਗਣ ਨੂੰ ਕਰਦੀ ਹੈ। ਕੀਰਤੀ ਆਜ਼ਾਦ ਹੁੰਦਾ ਸੀ, ਉਹ ਵੀ ਕ੍ਰਿਕਟ ਦਾ ਖਿਡਾਰੀ ਸੀ ਕੀਰਤੀ ਆਜ਼ਾਦ, ਔਰ ਜਿਹਨੇ DDCA ਵਾਲਾ ਕਪੜਾ ਜਿਹੜਾ ਉਜਾਗਰ ਕੀਤਾ ਸੀ, ਉਹ ਭਾਰਤੀ ਜਨਤਾ ਪਾਰਟੀ ਦਾ ਸੰਸਦ ਮੈਂਬਰ ਸੀ, ਮੈਂਬਰ ਪਾਰਲੀਮੈਂਟ ਸੀ। ਉਹ ਤੇ ਡਿੱਗਣ ਨੂੰ ਤਿਆਰ ਹੈ। ਇੱਧਰੋਂ ਅੱਜ ਸਿੱਧੂ ਦੇ ਮੁੱਦੇ ਤੇ ਕਾਫੀ ਕੁਝ ਹੋਇਆ ਜੀ। ਜਿਵੇਂ ਸ਼ਾਮ ਪੈਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਬੂਹਾ ਖੋਲ੍ਹਤਾ ਮੋਤੀ ਮਹਿਲ ਦਾ ਕਿ ਆਜਾ ਸਿੱਧੂ, ਜੇ ਆ ਸਕਦਾ ਪਾ, ਖੁੱਲਾ ਖਾਤਾ, ਸਵਾਗਤ ਹੈ ਤੇਰਾ। ਤੇ ਦੂਜੇ ਪਾਸੇ ਉਹਨਾਂ ਦੀ ਜਿਹੜੀ ਇੱਥੋਂ ਦੀ ਪੰਜਾਬ ਮਾਮਲਿਆਂ ਦੀ ਹੈ ਇੰਚਾਰਜ ਬੀਬੀ ਆਸ਼ਾ ਕੁਮਾਰੀ, ਉਹ ਕਹਿਣ ਡਈ ਸੀ ਕਿ ਇਹ ਤੇ ਮੌਕਾ ਪ੍ਰਸਤ ਹੈ ਤੇ ਦਲ ਬਦਲੂ। ਯਾਨੀ ਇੱਕ ਪਾਸੇ ਬੂਹਾ ਖੋਲਿਆ ਸੀ, ਦੂਜੇ ਪਾਸੇ ਬਾਰੀ ਬੰਦ ਸੀ। ਇੱਧਰੋਂ ਹੀ ਜਿਵੇਂ ਭਾਜਪਾ ਦੇ ਵਾਲੇ, ਉਹਨਾਂ ਦਾ ਵੀ ਹਾਲ ਇਹੋ ਜਿਹਾ ਹੈ ਕੁਛ। ਉਹਨਾਂ ਦਾ ਜਿਹੜਾ ਸਟੇਟ ਪ੍ਰਧਾਨ ਹੈ, ਸੂਬਾ ਪ੍ਰਧਾਨ ਆ ਵਿਜੇ ਸਿੰਪਲਾ, ਉਹ ਕਹਿੰਦਾ ਜੀ ਕੋਈ ਗੱਲ ਨਹੀਂ, ਮਨਾਉਣ ਦੀ ਕੋਸ਼ਿਸ਼ ਕਰਾਂਗੇ, ਸਿੱਧੂ ਦੇ ਨਾਲ ਕੋਈ ਮੱਥਾ ਪੋਚੀ ਕਰਾਂਗੇ, ਹੋ ਸਕਦਾ ਗੱਲ ਬਣ ਜੇ। ਤੇ ਦੂਜੇ ਪਾਸੇ ਉਹਨਾਂ ਦਾ ਬੁਲਾਰਾ ਇੱਕ ਹਰਜੀਤ ਗਰੇਵਾਲ, ਉਹ ਕਹਿੰਦਾ ਜੀ ਕਿ ਜਿੱਥੇ ਜਾ ਮਰਜੀ ਮੁਟਿਆਰੇ ਨਹੀਂ, ਸਾਡੇ ਵੱਲੋਂ ਛੁੱਟੀਆਂ ਨੇ, ਅਸੀਂ ਨਹੀਂ ਹੁਣ ਕੁਛ ਵੀ ਕਹਿਣਾ, ਸਾਡੇ ਵੱਲੋਂ ਜਿੱਥੇ ਮਰਜੀ ਜਾਵੇ। ਸੋ ਉਧਰ ਵੀ ਦਫਾੜ ਆ। ਤੀਜੇ ਪਾਸੇ ਵਲਟੋਆ ਸਾਹਿਬ ਬੋਲੇ ਆ, ਉਹ ਕਹਿੰਦਾ ਕਿਤੇ ਸਿਰੇ ਦੀਆਂ ਬਲਾਵਾਂ ਸੀ, ਚੰਗਾ ਹੋਇਆ ਸਾਡੇ ਕੋਲੋਂ ਲੱਥੀਆਂ, ਆਮ ਆਦਮੀ ਪਾਰਟੀ ਦੇ ਗਲ ਪੈ ਗਈਆਂ। ਤੇ ਉਹਦਾ ਜਵਾਬ ਬੀਬੀ ਸਿੱਧੂ ਨੇ ਇਹ ਦਿੱਤਾ ਕਿ ਮੈਂ ਇਹੋ ਜਿਹੇ ਮੈਂਟਲ ਬੰਦੇ ਨਾਲ ਮੱਥਾ ਨਹੀਂ ਮਾਰਦੀ, ਇਹਨੂੰ ਕਹੋ ਆਪਦੇ ਦਿਮਾਗ ਦਾ ਇਲਾਜ ਕਰਾਵੇ ਪਹਿਲਾਂ। ਸੋ ਇਹ ਕੁਛ ਪ੍ਰਤੀਕਰਮ ਹੈ ਜਿਹੜੇ ਦਿਲਚਸਪ ਆ ਰਹੇ ਆ। ਉਧਰ ਪ੍ਰਕਾਸ਼ ਸਿੰਘ ਬਾਦਲ ਹੋਰੀ ਵੀ ਕਹਿ ਰਹੇ ਕਿ ਜਿਹੜੇ ਬੰਦੇ ਦੇ ਸਿਧਾਂਤ ਹੀ ਨਹੀਂ, ਜਿਹੜਾ ਬੰਦੇ ਦੇ ਅਸੂਲ ਹੀ ਨਹੀਂ, ਉਹ ਸਿਆਸਤ ਦੇ ਵਿੱਚ ਕਾਮਯਾਬ ਨਹੀਂ ਹੋ ਸਕਦਾ। ਸੁਖਬੀਰ ਸਿੰਘ ਬਾਦਲ ਕਹਿੰਦਾ ਕਿ ਇਹ ਭਾਵੇਂ ਟਰੰਪ ਦੀ ਪਾਰਟੀ 'ਚ ਚਲਾ ਜਾਵੇ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਪਰ ਜੇ ਫਰਕ ਨਹੀਂ ਪੈਂਦਾ ਤੇ ਏਡੀ ਵੱਡੀ ਚਰਚਾ ਕਿਉਂ ਆ? ਸਿੱਧੂ ਦੇ ਜਾਣ ਤੇ ਇੰਨਾ ਹਾ ਹੱਲਾ ਕਿਉਂ ਕਿ ਆਪ ਪਾਰਟੀਆਂ ਦਾ ਆਪਸ ਦੇ ਵਿੱਚ ਹੀ ਤਾਲਮੇਲ ਨਹੀਂ ਬੈਠ ਰਿਹਾ ਕਿ ਕਹਿਣਾ ਕੀ ਹੈ, ਸੁਲਝ ਹੀ ਨਹੀਂ ਰਿਹਾ। ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਨੂੰ, ਆਮ ਆਦਮੀ ਪਾਰਟੀ ਵਾਲੇ ਦੇਖੋ, ਆਮ ਆਦਮੀ ਪਾਰਟੀ ਵਾਲਿਆਂ ਨੇ ਪੂਰਾ ਸ਼ਿੱਦਤ ਦੇ ਨਾਲ ਉਹਦੇ ਲਈ ਜਿਵੇਂ ਕਹਿ ਲਈਏ ਕਿ ਮੰਡਪ ਸਜਾ ਰੱਖਿਆ ਹੈ ਨਵਜੋਤ ਸਿੱਧੂ ਲਈ। ਸਾਰਾ ਉਹਨਾਂ ਨੇ ਫੁੱਲ ਵਿਛਾਏ ਹੋਏ ਰਾਵਾਂ 'ਚ ਕਿਹਾ ਆਓ। ਪਰ ਜੇ ਦੇਖੀਏ ਅੱਜ ਕੇਜਰੀਵਾਲ ਹੋਰੀ ਉਹਨੂੰ ਸੂਰਮਾ ਦੱਸਦੇ ਆ, ਉਹਨੂੰ ਸਾਰਾ ਕੁਛ ਦੱਸਦੇ ਆ ਕਿ ਬਹੁਤ ਦਲੇਰ ਬੰਦਾ ਹੈ। ਪਰ ਸੋਚੋ ਜੇ ਐਨ ਮੌਕੇ ਤੇ ਨਵਜੋਤ ਸਿੱਧੂ ਕਹਿ ਕਿ ਨਹੀਂ ਜੀ ਆਮ ਆਦਮੀ ਪਾਰਟੀ 'ਚ ਮੈਂ ਨਹੀਂ ਜਾਣਾ, ਤੇ ਉਹੀ ਮੈਨੂੰ ਲੱਗਦਾ ਰਾਤੋਂ ਰਾਤ ਉਹ ਸੂਰਮਾ ਜਿਹੜਾ ਉਹ ਗਿਰਗਟ ਬਣ ਜਾਏਗਾ ਜਾਂ ਮੌਕਾ ਪ੍ਰਸਤ ਬਣ ਜਾਏਗਾ। ਸੋ ਸੁਖਬੀਰ ਸਿੰਘ ਬਾਦਲ, ਜਿਹੜੇ ਸੁਖਬੀਰ ਸਿੰਘ ਬਾਦਲ ਕਹਿੰਦੇ ਆ ਕਿ ਉਹ ਟਰੰਪ ਦੀ ਪਾਰਟੀ 'ਚ ਚਲੇ ਜਾਣ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਫਰਕ ਤੇ ਪੈ ਰਿਹਾ, ਸਾਰਿਆਂ ਨੂੰ ਫਰਕ ਪੈ ਰਿਹਾ, ਪਰ ਫਰਕ ਨਵਜੋਤ ਸਿੱਧੂ ਨੂੰ ਵੀ ਖੁਦ ਪੈ ਰਿਹਾ। ਦੇਖੋ ਨਵਜੋਤ ਸਿੱਧੂ ਕੱਲ ਤੱਕ ਪੰਜਾਬ ਦੀਆਂ ਸੁਰਖੀਆਂ ਦੇ ਵਿੱਚ ਕਹਿ ਲਈਏ ਕਿ ਬਿਲਕੁਲ ICU ਦੇ ਵਿੱਚ ਸੀ। ਅੱਜ ਸਿੱਧੂ ਹੋ ਗਈ। ਜਿਹੜੇ ਲੋਕ ਉਹਨੂੰ RSS ਦਾ ਏਜੰਟ ਕਹਿੰਦੇ ਸੀ, RSS ਦਾ ਪਿੱਠ ਲੱਗੂ ਕਹਿੰਦੇ ਸੀ, ਜਿਹੜੇ ਲੋਕ ਉਹਨੂੰ ਪੰਜਾਬ ਦਾ ਭਗੌੜਾ, ਬਹੁਤ ਕੁਛ ਕਿ ਇਹ ਤੇ ਸਿਰਫ ਤਾੜੀਆਂ ਮਾਰਨ ਜੋਗਾ, ਅੱਜ ਉਹੀ ਲੋਕ ਆਮ ਆਦਮੀ ਪਾਰਟੀ 'ਚ ਜਾਣ ਤੋਂ ਖੁਸ਼ ਹੋਇਆ। ਜਾਨੀ ਕੱਖ ਨਹੀਂ ਕੀਤਾ ਉਹਨੇ, ਕੁਝ ਨਹੀਂ ਕਰਕੇ ਉਹ ਬਹੁਤ ਕੁਛ ਕਰ ਗਿਆ। ਜਾਨੀ ਸਿਆਸਤ ਦਾ ਇੱਕ ਤਰ੍ਹਾਂ ਕਹਿ ਲਈਏ ਅਸਤੀਫਾ ਉਹਨੇ ਆਪਣੀਆਂ ਇਛਾਵਾਂ ਦੀ ਪੂਰਤੀ ਨਾ ਹੁੰਦੀ ਵੇਖ ਕੇ ਦਿੱਤਾ ਹੈ, ਪਰ ਉਹ ਬਣ ਗਿਆ ਸਿਆਸੀ ਸ਼ਹੀਦ।
ਤੇ ਸਿਆਸੀ ਸ਼ਹੀਦ ਨੂੰ ਇੱਥੇ ਇੱਕ ਵਾਰੀ ਤੇ ਪੂਜਿਆ ਜਾਂਦਾ। ਹਾਂ ਠੀਕ ਹੈ, ਆਮ ਆਦਮੀ ਪਾਰਟੀ ਉਹਨੂੰ ਚਿਹਰਾ ਬਣਾਉਣ ਜਾ ਰਹੀ ਹੈ। ਇਹ ਹੁਣ ਜਿਹੜੀ ਤਾਜ਼ਾ ਖਬਰ ਹੈ ਇੱਕ ਚੈਨਲ ਦੀ, ਉਹ ਇਹ ਹੈ ਕਿ ਜਿਹੜੀ ਡੀਲ ਹੋਈ ਹੈ ਉਹ ਇਹ ਹੋਈ ਹੈ ਕਿ ਬੀਬੀ ਸਿੱਧੂ ਤੇ ਨਵਜੋਤ ਸਿੱਧੂ ਹੈ ਜਿਹੜੇ, ਉਹ ਚੋਣ ਨਹੀਂ ਲੜਨਗੇ। ਆਮ ਆਦਮੀ ਪਾਰਟੀ 'ਚ ਇੱਕ ਚੈਨਲ ਦਾ ਦਾਅਵਾ ਹੈ ਤੇ ਇਹ ਮੁੱਖ ਮੰਤਰੀ ਦੇ ਚਿਹਰੇ ਵੀ ਨਹੀਂ ਹੋਣਗੇ। ਤੇ ਮੇਰੇ ਖਿਆਲ ਦੇ ਨਾਲ ਚਿਹਰਾ ਇਹ ਆਮ ਆਦਮੀ ਪਾਰਟੀ ਵਾਲੇ ਜਿਹਨੂੰ ਬਣਾ ਵੀ ਲੈਂਦੇ ਆ, ਇਹ ਆਪਾਂ ਜੇ ਦੀ ਗੱਲ ਕਰਦੇ ਹਾਂ, ਜੇ ਇਹ ਆਉਂਦਾ ਆਮ ਆਦਮੀ ਪਾਰਟੀ 'ਚ, ਇਹਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਂਦੇ ਆ। ਪਰ ਜਿਹੜੇ ਅੱਜ ਇਹ ਤਾੜੀਆਂ ਮਾਰ ਰਹੇ ਇਸ ਫੈਸਲੇ ਤੇ, ਉਹਨਾਂ ਨੂੰ ਇੱਕ ਚੀਜ਼ ਦਾ ਜਵਾਬ ਦੇਣਾ ਪਵੇਗਾ, ਕਿਉਂਕਿ ਇਹ ਪਾਰਟੀ ਕਹਿੰਦੀ ਕਿ ਦਾਗੀਆਂ ਲਈ ਸਾਡੇ ਕੋਲ ਕੋਈ ਜਗ੍ਹਾ ਨਹੀਂ। ਨਵਜੋਤ ਸਿੱਧੂ ਤੇ ਕਤਲ ਦਾ ਕੇਸ ਹੈ ਔਰ ਉਹਦੇ ਚੋਂ ਹਾਈ ਕੋਰਟ ਦੇ ਵਿੱਚੋਂ ਸਜ਼ਾ ਯਾਫਤਾ ਹੈ। ਜੀ ਜੀ ਬਿਲਕੁਲ। ਸੋ ਇਹ ਦੇਖਣ ਵਾਲੀਆਂ ਗੱਲਾਂ ਹੋਣਗੀਆਂ ਵੀ ਇਹ ਆਪਣੇ ਉਸ ਚੀਜ਼ ਨੂੰ ਕਿੱਦਾਂ ਬਦਲਦੇ ਨੇ। ਅੱਗੇ ਵਧਦੇ ਹਾਂ ਜੀ। ਸੁਪਰੀਮ ਕੋਰਟ ਨੇ ਰਾਹੁਲ ਗਾਂਧੀ ਨੂੰ ਕਿਹਾ ਮਾਫੀ ਮੰਗੋ ਜਾਂ ਕੇਸ ਲਈ ਤਿਆਰ ਹੋਵੋ। ਰਾਹੁਲ ਗਾਂਧੀ ਕਸੂਤਾ ਫਸਦਾ ਜਾਪਦਾ। ਜੇ ਮਾਫੀ ਮੰਗਦਾ ਤੇ ਪੱਲੇ ਕੱਖ ਨਹੀਂ ਰਹਿੰਦਾ। ਜੇ ਕੇਸ ਲੜਦਾ ਹੈ ਤੇ ਕੇਸ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਸਰਕਾਰ ਉਹਨਾਂ ਦੇ ਵਿਰੁੱਧ ਆ, ਉਹ ਕੀਸੀਆਂ ਬੜੀਆਂ ਕਰਾਉਣਗੇ, ਰੋਜ਼ਾਨਾ ਤਰੀਕ ਪਾ ਛੱਡਿਆ ਕਰਨਗੇ ਜਾਂ ਕੁਛ ਨਾ ਕੁਛ ਇੱਧਰੋਂ ਉੱਧਰੋਂ ਕਰਿਆ ਕਰਦੇ ਹਨ। ਤੁਹਾਨੂੰ ਪਤਾ ਜਿਵੇਂ ਉਹ ਕਰਿਆ ਕਰਦੇ ਆ, ਇਸ ਤਰੀਕੇ ਦੇ ਕੁਛ ਨਾ ਕੁਛ ਉਹ ਵਿੰਗ ਬਲਾਵੇਂ ਪਾਈ ਰੱਖਿਆ ਕਰਨਗੇ। ਇਹ ਮਸਲਾ ਜੁੜਿਆ RSS ਦੇ ਨਾਲ। ਇਹਨਾਂ ਨੇ ਰਾਹੁਲ ਗਾਂਧੀ ਹੋਰਾਂ ਨੇ ਕੋਈ ਭਵਿੰਡੀ ਦੇ ਵਿੱਚ 6 ਮਾਰਚ 2014 ਨੂੰ ਇੱਕ ਰੈਲੀ ਕੀਤੀ ਸੀ ਤੇ ਉੱਥੇ ਆਖਿਆ ਸੀ ਕਿ RSS ਨੇ ਮਹਾਤਮਾ ਗਾਂਧੀ ਨੂੰ ਮਾਰਿਆ। ਇੱਥੋਂ RSS ਵਾਲੇ ਜਿਹੜੇ ਆ ਉਹ ਥੋੜੇ ਜਿਹੇ ਲੋਹੇ ਲਾਖੇ ਹੋ ਗਏ। ਉਹਨਾਂ ਦੇ ਵਿੱਚੋਂ ਇੱਕ ਸਕੱਤਰ ਰਜੇਸ਼ ਕੁੰਟੇ, ਉਹਨੇ ਮਾਮਲਾ ਦਰਜ ਕਰਾ ਦਿੱਤਾ ਸੀ। ਇਹਦੇ ਤੇ ਕੇਸ ਦਰਜ ਹੋ ਗਿਆ ਸੀ ਰਾਹੁਲ ਗਾਂਧੀ ਤੇ ਰਾਹੁਲ ਗਾਂਧੀ ਨੇ ਉਸ FIR ਨੂੰ ਖਾਰਜ ਕਰਨ ਦੀ ਚੁਣੌਤੀ ਦਿੱਤੀ ਸੁਪਰੀਮ ਕੋਰਟ ਦੇ ਵਿੱਚ, ਪਰ ਕਸੂਤਾ ਪੰਗਾ ਲੈ ਲਿਆ ਨੇ ਲੋਅਰ ਕੋਰਟ ਦੇ ਵਿੱਚ। ਤੇ ਸ਼ਾਇਦ ਹੋ ਸਕਦਾ ਸੀ ਕੁਛ ਨਾ ਕੁਛ ਇਹੋ ਜਿਹਾ ਹੋ ਜਾਂਦਾ, ਪਰ ਚਲੇ ਗਏ ਸੁਪਰੀਮ ਕੋਰਟ ਦੇ ਵਿੱਚ। ਸੁਪਰੀਮ ਕੋਰਟ ਨੇ ਸਾਫ਼ ਤੌਰ ਤੇ ਕਹਿਤਾ ਕਿ ਭਾਈ ਜਾਂ ਤੇ ਮਾਫੀ ਮੰਗ ਲਾ ਤੇ ਜਾਂ ਟਰਾਇਲ ਲਈ ਤਿਆਰ ਹੋ ਜਾ। ਹੁਣ ਜੇ ਮਾਫੀ ਮੰਗੇਗਾ ਤੇ ਜਿਵੇਂ ਤੁਹਾਨੂੰ ਪਤਾ ਕਿ ਫਿਰ ਬਿਲਕੁਲ ਹੀ ਕਸੂਤਾ ਫਸ ਜਾਏਗਾ। ਉਹਨਾਂ ਨੇ ਪੰਜਾਲੀ 'ਚ ਇਹਨੂੰ ਜੋ ਲੈਣਾ, ਦੂਜੇ ਜਿਹੜੇ ਸਿਆਸੀ ਵਿਰੋਧੀ ਹੈ ਕਿ ਭੱਜ ਗਿਆ, ਬਸ ਇਹਨੇ ਜੋਗਾ ਹੀ ਸੀ। ਤੇ ਜੇ ਟਰਾਇਲ ਲੜੇਗਾ ਤੇ ਉਹਦੇ 'ਚ ਵੀ ਖੱਜਲ ਖੁਆਰੀ ਜਿਹੜੀ ਡਾਢੀ ਹੈ। ਸ਼ਾਇਦ ਹੁਣ ਲੱਗਦਾ ਇਹ ਹੈ ਕਿ ਟਰਾਇਲ ਲੜਿਆ ਜਾਵੇਗਾ, ਪਰ ਸੁਪਰੀਮ ਕੋਰਟ ਨੇ ਜਿਹੜਾ ਇੱਥੇ ਇਹ ਕਿਹਾ ਕਿਸੇ ਦੇ ਤੌਰ ਤੇ ਕਿ ਮਾਫੀ ਮੰਗੋ ਜਾਂ ਕੇਸ ਲਈ ਤਿਆਰ ਹੋ ਜਾਓ, ਕਿਉਂਕਿ ਤੁਸੀਂ ਕਿਸੇ ਵਿਅਕਤੀ ਵਿਸ਼ੇਸ਼ ਦੇ ਖਿਲਾਫ ਜਦੋਂ ਬੋਲਦੇ ਹੋ ਤੇ ਤੁਹਾਨੂੰ ਮਰਿਆਦਾ ਦਾ ਖਿਆਲ ਰੱਖਣਾ ਚਾਹੀਦਾ। ਪਰ ਇੱਥੇ ਇੱਕ ਸਵਾਲ ਖੜਾ ਹੁੰਦਾ ਹੈ ਕਿ RSS ਜੇਕਰ ਉਹ ਇਸ ਮਾਮਲੇ ਤੇ ਇੱਜ਼ਤ ਹੱਤਕ ਕਰਦੀ ਹੈ ਕਿ ਇਹਨੇ ਮਹਾਤਮਾ ਗਾਂਧੀ ਮਾਰੇ ਦਾ ਕਿਹਾ ਕਿ ਮਹਾਤਮਾ ਗਾਂਧੀ ਹੈ ਜਿਹੜਾ ਉਹ RSS ਨੇ ਮਾਰਿਆ, ਜੇ ਇਹ ਗੱਲ ਇੱਜ਼ਤ ਹੱਤਕ ਦੇ ਦਾਇਰੇ 'ਚ ਆਉਂਦੀ ਹੈ ਤੇ ਜਦੋਂ ਮਹਾਤਮਾ ਗਾਂਧੀ ਦੇ ਕਾਤਲ ਨਥੂਰਾਮ ਗੌਂਡਸੇ ਦੀ ਜਿਹੜੀ ਬਰਸੀ ਮਨਾਈ ਜਾਂਦੀ ਹੈ RSS ਵੱਲੋਂ, ਫਿਰ ਉਹ ਕਿਸ ਦਾਇਰੇ 'ਚ ਰੱਖੇਗਾ ਮੁਲਕ? ਜੀ ਜੀ ਬਿਲਕੁਲ। ਅੱਗੇ ਆਪਾਂ ਵਧੇ ਮਿੰਟੂ ਜੀ ਵੀ। ਹੁਣ ਕ੍ਰਿਕਟ ਦੀ ਖੇਡ ਤੋਂ ਸਿਆਸੀ ਖਿਡਾਰੀ ਹੋਣਗੇ ਦੂਰ। ਇੱਕ ਬਹੁਤ ਵਧੀਆ ਖਬਰ ਹੈ ਜੀ, ਖਾਸ ਤੌਰ ਤੇ ਖੇਡਾਂ ਦੇ ਲਈ ਔਰ ਕ੍ਰਿਕਟ ਦੇ ਲਈ ਤੇ ਖਾਸ ਆਪਾਂ ਕਹਿ ਸਕਦੇ ਇੱਕ ਵੱਡੀ ਰਾਹਤ ਬਣ ਸਕਦੀ ਹੈ। ਕਿਉਂਕਿ ਦੇਖੋ ਜਿਵੇਂ ਹੀ ਸਿਆਸੀ ਦਖਲ ਵਧਿਆ, ਭਾਰਤੀ ਕ੍ਰਿਕਟ ਬਹੁਤ ਬਦਨਾਮ ਹੋਏ ਰੱਜ ਕੇ। ਅਜ਼ਹਰਉਦੀਨ ਵਾਲਾ ਮਾਮਲਾ ਜਦੋਂ ਤੋਂ ਚੱਲਿਆ ਫਿਰ ਤੇ ਸਾਰੇ ਹੀ ਲਪੇਟੇ ਗਏ ਸੀਗੇ ਕਿ ਕਪਿਲ ਦੇਵ ਕੀ, ਅਜੇ ਸ਼ਰਮਾ ਕੀ, ਅਜੇ ਜੰਡੇਜਾ, ਸਾਰੇ ਹੀ ਇਸ ਘੇਰੇ 'ਚ ਆ ਗਏ ਸਨ। ਤੇ ਬਹੁਤ ਜਿਵੇਂ ਕਹਿ ਲਈਏ ਕਿ ਬੜੀ ਸ਼ਿੱਦਤ ਦੇ ਨਾਲ ਮਿਹਨਤ ਕਰਨ ਤੋਂ ਬਾਅਦ ਥੋੜ੍ਹਾ ਜਿਹਾ ਇਹਨਾਂ ਨੇ ਆਪਣੇ ਆਪ ਨੂੰ ਪੂੰਝਿਆ ਸੀ, ਨਹੀਂ ਤੇ ਲਿਬੜ ਗਏ ਸੀ ਸਾਰੇ ਦੇ ਸਾਰੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵਾਲੇ। ਥੋੜ੍ਹਾ ਜਿਹਾ ਡੈਮੇਜ ਕੰਟਰੋਲ ਕੀਤਾ, ਪਰ IPL ਦੇ ਵਿੱਚ ਫਿਰ ਇੱਦਾਂ ਦੀਆਂ ਬਦਨਾਮੀਆਂ ਇਹਨਾਂ ਦੇ ਪੱਲੇ ਪਈਆਂ। ਹੁਣ ਜਦੋਂ ਇਹ ਗੱਲ ਹੱਦੋਂ ਹੀ ਵੱਧ ਗਈ, ਕਿਉਂਕਿ ਸੱਟੇਬਾਜ਼ੀ ਨਹੀਂ ਰੁਕ ਰਹੀ, ਫਿਕਸਿੰਗ ਆ, ਹੋਰ ਕਈ ਕਿਸਮ ਦੀਆਂ ਜਿਹੜੀਆਂ ਬੇਨੀਮੀਆਂ ਇਸ ਬੋਰਡ ਦੇ ਵਿੱਚ, ਜਿਵੇਂ ਸ਼੍ਰੀਨਿਵਾਸਨ ਵਾਲਾ ਮਸਲਾ ਉਲਝਿਆ ਸੀ, ਉਹਦੇ ਜਵਾਈ ਨੇ ਜਿਸ ਤਰ੍ਹਾਂ ਕੀਤਾ, ਬਹੁਤ ਕੁਝ ਨਿਕਲਿਆ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਤੋਂ। ਤਾਂ ਹੁਣ ਇੱਕ ਕਮੇਟੀ ਬਣਾਈ ਗਈ ਕਿਉਂਕਿ ਅਦਾਲਤ ਨੇ ਦਖਲ ਕੀਤਾ, ਅਦਾਲਤ ਨੇ ਇੰਟਰਫੇਅਰ ਕੀਤਾ ਕਿ ਇਸ ਤਰ੍ਹਾਂ ਗੱਲ ਨਹੀਂ ਚੱਲਣੀ। ਤੁਸੀਂ ਦੇਸ਼ ਦਾ ਝੰਡਾ ਵਰਤਦੇ ਹੋ, ਤੁਸੀਂ ਭਾਰਤ ਦੇਸ਼ ਦਾ ਨਾਂ ਵਰਤਦੇ ਹੋ ਤੇ ਤੁਸੀਂ ਕਹਿ ਦਿੰਦੇ ਹੋ ਨਹੀਂ ਜੀ ਇਹ ਤਾਂ ਇੱਕ ਨਿੱਜੀ ਸੰਸਥਾ ਹੈ, ਇਹ ਕਿਸੇ ਦਾਇਰੇ 'ਚ ਨਹੀਂ ਆਉਂਦੀ, ਇਹ ਗੱਲ ਨਹੀਂ ਚੱਲਣੀ। ਤੁਹਾਨੂੰ
ਜੇ ਤੁਹਾਨੂੰ ਦੇਸ਼ ਦਾ ਨਾਮ ਵਰਤਣਾ ਆਉਂਦਾ, ਜੇ ਤੁਹਾਨੂੰ ਦੇਸ਼ ਦਾ ਝੰਡਾ ਵਰਤਣਾ ਆਉਂਦਾ, ਤੇ ਫਿਰ ਤੁਹਾਨੂੰ ਦੇਸ਼ ਦੇ ਪ੍ਰਤੀ ਜਵਾਬਦੇਹੀ ਹੋਣਾ ਪਏਗਾ। ਫਿਰ ਉਹਨਾਂ ਨੇ ਜਸਟਿਸ ਲੋਢਾ ਦੀ ਇੱਕ ਮੈਂਬਰੀ ਕਮੇਟੀ ਦੇ ਅਧੀਨ ਇੱਕ ਤਰ੍ਹਾਂ ਨਾਲ ਕਹਿ ਲਈਏ ਕਮਿਸ਼ਨ ਬਿਠਾਤਾ ਸੀਗਾ ਕਿ ਇਹ ਵੇਖੇਗਾ ਕਿ ਕੀ ਹੋਣਾ ਚਾਹੀਦਾ, ਕੀ ਸੁਧਾਰ ਹੋਣਾ ਚਾਹੀਦਾ। ਸੋ ਕਾਫੀ ਮਿਹਨਤ ਤੋਂ ਬਾਅਦ ਜਸਟਿਸ ਲੋਢਾ ਜੀ ਬਹੁਤ ਪੁੱਜੇ ਹੋਏ ਜੇ ਕਹਿ ਲਈਏ ਆਪਾਂ ਜੁਡੀਸ਼ਰੀ ਦੇ ਅਧਿਕਾਰੀ ਹੈ, ਉਹਨਾਂ ਨੇ ਬਹੁਤ ਸ਼ਿੱਦਤ ਦੇ ਨਾਲ, ਬਹੁਤ ਮਿਹਨਤ ਦੇ ਨਾਲ ਕੁਝ ਸਿਫਾਰਿਸ਼ਾਂ ਜਿਹੜੀਆਂ ਉਹ ਸੁਪਰੀਮ ਕੋਰਟ ਦੇ ਵਿੱਚ ਦਾਖਲ ਕਰ ਦਿੱਤੀਆਂ, ਐਡਮਿਟ ਕਰ ਦਿੱਤੀਆਂ ਰਿਪੋਰਟ ਦੇ ਰੂਪ ਦੇ ਵਿੱਚ। ਉਹਦੇ 'ਚ 2-3 ਬੜੀਆਂ ਮਹੱਤਵਪੂਰਨ ਹੈ ਔਰ ਉਹ ਮੇਰੇ ਖਿਆਲ ਦੇ ਨਾਲ ਸਾਡੀਆਂ ਸਾਰੀਆਂ ਖੇਡਾਂ ਨੂੰ, ਇਹ ਜੋ ਮੱਕੜ ਜਾਲ ਆ ਸਿਆਸਤਦਾਨਾਂ ਦਾ, ਇਹਦੇ ਤੋਂ ਤੰਦੂਏ ਜਾਲ ਤੋਂ ਜਿਹੜੀ ਆ ਆਜ਼ਾਦੀ ਦਿਵਾ ਸਕਦੀਆਂ। ਉਹਦੇ ਵਿੱਚ ਇਹ ਕਿਹਾ ਗਿਆ ਕਿ ਇੱਕ ਤੇ ਅਫਸਰਸ਼ਾਹ ਜਿਹੜੇ ਨੌਕਰਸ਼ਾਹ ਆ ਉਹ ਕ੍ਰਿਕਟ ਬੋਰਡਾਂ ਦੇ, ਕ੍ਰਿਕਟ ਐਸੋਸੀਏਸ਼ਨਸ ਦੇ ਜਾਂ ਜਿਹੜੇ ਸੰਘ ਆ, ਕ੍ਰਿਕਟ ਸੰਘ ਆ, ਇਹਨਾਂ ਦੀਆਂ ਅਹੁਦੇਦਾਰੀਆਂ ਨਹੀਂ ਲੈ ਸਕਣਗੇ। ਨਾ ਹੀ ਰਾਜਨੇਤਾ, ਮੰਨ ਲਓ ਸੱਤਾਧਾਰੀ ਆ, ਕੋਈ ਹਾਕਮ ਆ ਜਾਂ ਕੋਈ ਹੋਰ ਅਹੁਦਾ ਭੋਗ ਰਿਹਾ, ਉਹ ਕ੍ਰਿਕਟ ਐਸੋਸੀਏਸ਼ਨਸ ਦੇ ਵਿੱਚ ਅਹੁਦੇਦਾਰੀ ਨਹੀਂ ਲੈ ਸਕੇਗਾ। ਦੂਜਾ ਇਹ ਕਿ ਲਗਾਤਾਰ 2 ਵਾਰੀ ਕੋਈ ਕ੍ਰਿਕਟ ਦੇ ਅਹੁਦੇ ਤੇ ਬਣਿਆ ਨਹੀਂ ਰਹੇਗਾ, ਯਾਨੀ ਇੱਕ ਟਰਮ ਹੀ ਹੋਏਗੀ, ਦੂਜੀ ਟਰਮ ਲਗਾਤਾਰ ਉਹ ਨਹੀਂ ਬਣ ਸਕੇਗਾ। ਤੀਜੀ ਗੱਲ ਉਹਨਾਂ ਨੇ ਕਿਹਾ ਕਿ 70 ਸਾਲ ਤੋਂ ਉੱਤੇ ਆ ਜਿਹੜੇ, ਜਿਵੇਂ ਸ਼ਰਦ ਪਵਾਰ ਹੋਰੀ ਜਿਨ੍ਹਾਂ ਤੋਂ ਚੰਗੀ ਤਰ੍ਹਾਂ ਬੋਲਿਆ ਨਹੀਂ ਜਾਂਦਾ, ਉਹ ਵੀ ਕ੍ਰਿਕਟ ਨੂੰ ਜੱਫੇ ਚ ਲਈ ਫਿਰਦੇ ਆ। ਯਾਨੀ ਜਿਹੜੇ 70 ਸਾਲ ਵਾਲੇ ਆ ਇਹ ਸਾਰੇ ਰਿਟਾਇਰ ਕਰਦੇ, ਉਹਨਾਂ ਨੂੰ ਕਹੋ ਬਹੁਤ ਸੇਵਾ ਹੋ ਗਈ, ਹੁਣ ਘਰੇ ਜਾਓ ਬਾਓ। ਸੋ ਇਹ 3-4 ਚੀਜ਼ਾਂ ਜਿਹੜੀਆਂ ਉਹ ਬੜੀਆਂ ਮਹੱਤਵਪੂਰਨ ਜਾਪਦੀਆਂ ਮੇਰੇ ਖਿਆਲ ਦੇ ਨਾਲ। ਦੂਜੀਆਂ ਖੇਡਾਂ ਵਾਲਿਆਂ ਨੂੰ ਜਿਸ ਤਰ੍ਹਾਂ ਜਿਹੜੀਆਂ ਹਾਕੀ ਆ, ਰਾਈਫਲ ਐਸੋਸੀਏਸ਼ਨ ਆ, ਬਾਕਸਿੰਗ ਆ, ਇਹਨਾਂ ਨੂੰ ਵੀ ਇਹ ਸ਼ਾਇਦ ਮੇਰੇ ਖਿਆਲ ਦੇ ਨਾਲ ਅਦਾਲਤ ਦੇ ਕੋਲ ਗੁਹਾਰ ਲਾਉਣੀ ਚਾਹੀਦੀ ਹੈ। ਦੂਜੀਆਂ ਖੇਡਾਂ ਨੂੰ ਵੀ ਜੇ ਨਹੀਂ ਇਹ ਲਾਉਂਦੇ, ਜਿਹੜੇ ਇਹਨਾਂ ਦੇ ਵਿੱਚ ਚੰਗੇ ਬੰਦੇ, ਜੇ ਉਹ ਇਸ ਪਾਸੇ ਨਹੀਂ ਆਉਂਦੇ, ਕਿਉਂਕਿ ਉੱਤੇ ਵੀ ਸਿਆਸਤਦਾਨ ਬੈਠੇ ਆ, ਜੇ ਨਹੀਂ ਆਉਂਦੇ ਤੇ ਮੇਰੇ ਖਿਆਲ ਦੇ ਨਾਲ ਜਿਹੜੇ ਇੱਥੋਂ ਦੇ ਸਮਾਜ ਸੇਵੀ ਹੈ, ਜਿਹੜੇ ਜਾਂ ਵਕੀਲ ਸਮਾਜ ਸੇਵੀ ਹੈ, ਉਹਨਾਂ ਨੂੰ ਚਾਹੀਦਾ ਕਿ ਕਾਨੂੰਨੀ ਲੜਾਈ ਲੜ ਕੇ ਇਸ ਤਰ੍ਹਾਂ ਦੇ ਕਮਿਸ਼ਨ ਸਾਰੇ ਸੰਘਾਂ ਦੇ ਵਿੱਚ, ਸਾਰੇ ਖੇਡ ਸੰਘਾਂ ਦੇ ਵਿੱਚੋਂ ਬਿਠਾ ਕੇ ਸਿਫਾਰਿਸ਼ਾਂ ਲਾਗੂ ਕਰਵਾ ਕੇ ਉਹਨਾਂ ਨੂੰ ਅਮਲ 'ਚ ਲਿਆਂਦਾ ਜਾਵੇ ਕਿ ਅਫਸਰਸ਼ਾਹ ਤੇ ਸਿਆਸਤਦਾਨ ਜਿਹੜੇ ਆ ਉਹ ਖੇਡ ਸੰਸਥਾਵਾਂ ਨਹੀਂ ਚਲਾ ਸਕਣਗੇ। ਹੁਣ ਤੁਹਾਨੂੰ ਮੈਂ 2 ਕੁ ਮਿਸਾਲਾਂ ਦੇ ਦਿੰਦਾ, ਵੈਸੇ ਤੇ ਮਿਸਾਲਾਂ ਬਹੁਤ ਨੇ, ਮਸਾਲਾ ਵੀ ਬਹੁਤ ਹੈ ਤੇ ਮਸਾਲਾਂ ਵੀ ਬਹੁਤ ਨੇ, ਪਰ ਮੈਂ ਮਿਸਾਲਾਂ ਦਿੰਦਾ। ਮਸਾਲਾ ਇਹ ਹੈ ਕਿ ਦੇਖੋ, ਜਿਹੜਾ ਨਰਿੰਦਰ ਮੋਦੀ ਆ ਅੱਜ ਦੇਸ਼ ਦਾ ਪ੍ਰਧਾਨ ਮੰਤਰੀ ਹੈ, ਤੁਹਾਨੂੰ ਪਤਾ ਗੁਜਰਾਤ ਕ੍ਰਿਕਟ ਸੰਘ ਦਾ 15 ਸਾਲ ਪ੍ਰਧਾਨ ਰਿਹਾ ਤੇ ਜਨਾਬ ਨੇ ਕਦੇ ਗੁੱਲੀ ਡੰਡਾ ਨਹੀਂ ਖੇਡਿਆ, ਕਦੇ ਗੁੱਲੀ ਡੰਡਾ ਨਹੀਂ ਖੇਡਿਆ ਹੋਣਾ ਤੇ ਕ੍ਰਿਕਟ ਨੂੰ ਖੇਡੀ ਗਿਆ 15 ਸਾਲ। ਇਸ ਤਰ੍ਹਾਂ ਹੀ KPS ਗਿੱਲ ਸੀ, ਜਿਹਨੇ ਸਾਰੀ ਜ਼ਿੰਦਗੀ ਸ਼ਿਕਾਰ ਹੀ ਖੇਡਿਆ, ਹੋਰ ਕੁਛ ਨਹੀਂ ਕੀਤਾ। ਇਹਨੇ ਦੇਸ਼ ਦੀ ਹਾਕੀ ਸਾਂਭ ਲਈ ਸੀ ਪਿਛਲੀ ਉਮਰ ਆ ਕੇ, ਉਦੋਂ ਹਾਕੀ ਸਾਂਭੀ ਦੇਸ਼ ਦੀ ਜਦੋਂ ਇਹਦੇ ਤੋਂ ਆਪਦੇ ਤੁਰਲੇ ਖੁੰਡੀ ਨਹੀਂ ਸੀ ਸਾਂਭ ਹੁੰਦੀ। ਸੋ ਇਹ ਹਾਲ ਆ, ਕਿਉਂਕਿ ਇਹਨਾਂ ਦੇ ਵਿੱਚ ਬਹੁਤ ਮਲਾਈ ਬਣਦੀ ਹੈ, ਇਸ ਕਰਕੇ ਭੱਜ ਪੈਂਦੇ ਆ। ਜਿਹੜਾ ਵੀ ਹਾਕਮ ਧਿਰ ਚਾਹੁੰਦਾ ਉਹ ਫਿਰ ਸਾਰੀਆਂ ਕ੍ਰਿਕਟ ਐਸੋਸੀਏਸ਼ਨਸ ਕੀ ਆ, ਹਾਕੀ ਐਸੋਸੀਏਸ਼ਨ ਕੀ ਆ, ਉਹਨਾਂ ਤੇ ਆਪਣੇ ਬੰਦੇ ਕਾਬਜ਼ ਕਰ ਦਿੰਦਾ, ਧਾੜਾਂ ਬਿਠਾ ਦਿੰਦਾ ਕਿ ਨਾਲੇ ਛਕੋ, ਦਾਲ ਬਣਾਓ, ਨਾਲੇ ਮੈਨੂੰ ਛਕਾਓ, ਨਾਲੇ ਆਪ ਖਾਓ। ਉਹ ਉਸ ਫਾਰਮੂਲੇ ਤੇ ਤੁਰ ਪੈਂਦਾ। ਇਸ ਕਰਕੇ ਇਹ ਚੀਜ਼ ਬਹੁਤ ਜ਼ਰੂਰੀ ਹੈ ਜੇ ਖੇਡਾਂ ਨੂੰ ਬਚਾਉਣਾ ਤੇ ਇਹ ਸਿਆਸੀ ਖਿਡਾਰੀਆਂ ਨੂੰ ਦੂਰ ਕੀਤਾ ਜਾਵੇ। ਜੀ ਬਿਲਕੁਲ। ਹੈਦਰਾਬਾਦ ਯੂਨੀਵਰਸਿਟੀ ਦੇ ਵਿੱਚ ਇੱਕ ਸਿੱਖ ਵਿਦਿਆਰਥੀ ਤੇ ਹਮਲਾ, ਬੜੀ ਇਹ ਜਿਹੜੀ ਹੈ ਗੰਭੀਰ ਘਟਨਾ ਹੈ ਜੀ। ਅਮੋਲ ਸਿੰਘ ਨਾਂ ਦੇ ਵਿਦਿਆਰਥੀ ਨੂੰ ਉੱਥੇ ਕੁੱਟਿਆ ਗਿਆ। ਇਹ ਹੈਦਰਾਬਾਦ ਯੂਨੀਵਰਸਿਟੀ ਉਹੀ ਹੈ ਜਿੱਥੇ ਰੋਹਿਤ ਵਮੇਲਾ ਵਾਲਾ ਜਿਹੜਾ ਕਾਂਡ ਵਾਪਰਿਆ ਸੀਗਾ, ਉਸ ਮੁੰਡੇ ਦੀ ਜਿਹੜੀ ਜਾਨ ਗਈ ਸੀ। ਇਸ ਦੇਸ਼ ਦੇ ਇੱਕ ਕਹਿ ਲਈਏ ਖਸਤਾ ਹਾਲ ਢਾਂਚੇ ਨੇ ਉਸ ਮੁੰਡੇ ਨੂੰ ਨਿਗਲਿਆ ਸੀ, ਬੜਾ ਕਾਬਲ ਮੁੰਡਾ ਸੀ। ਤੇ ਇਹ ਵੀ ਅਮੋਲ ਸਿੰਘ ਹੈ ਜਿਹੜਾ ਉੱਥੇ MPhil ਕਰਦਾ ਪਿਆ, ਪੰਜਾਬ ਦਾ ਹੋਣਹਾਰ ਮੁੰਡਾ ਹੈ, ਵੀ ਪੜ੍ਹਾਈ 'ਚ ਵੀ ਕੀ ਹੈ ਕਿ ਜਿਹੜੇ ਵਿਦਿਆਰਥੀਆਂ ਦੇ ਹੱਕ ਹੈ ਉਹਨਾਂ ਲਈ ਵੀ ਜੋ ਇੱਕ ਲੜਾਈ ਚੱਲਦੀ ਰਹਿੰਦੀ, ਇੱਕ ਜਦੋਜਹਿਦ ਚੱਲਦੀ ਰਹਿੰਦੀ ਹੈ, ਉਹਦੇ 'ਚ ਵੀ ਇਹ ਸ਼ਿਰਕਤ ਕਰਦਾ ਆ। ਅਮੋਲ ਸਿੰਘ ਨੂੰ ABVP ਵਾਲਿਆਂ ਕੁੱਟਿਆ। ABVP ਇਹਨਾਂ ਦਾ ਵਿਦਿਆਰਥੀ ਕਹਿ ਸਕਦੇ ਹਾਂ, ਵਿਦਿਆਰਥੀ ਹੱਟ ਹੈ RSS ਵਾਲਿਆਂ ਦਾ, ਇੱਕ ਪੱਤਾ ਹੈ ਇਹਨਾਂ ਦੇ ਰੁੱਖ ਦਾ, ਉਹਨਾਂ ਨੇ ਕੁੱਟਿਆ। ਔਰ ਕਮਾਲ ਦੀ ਗੱਲ ਤਾਂ ਇਹ ਹੈ ਕਿ ਕੁੱਟ ਕੇ ਪਹਿਲਾਂ ਤੇ ਬਹਾਨਾ ਲਾਇਆ ਗਿਆ ਜੀ ਸਾਨੂੰ ਸ਼ੱਕ ਪਿਆ ਫਲਾਣਾ ਕਸ਼ਮੀਰੀ ਨੌਜਵਾਨ ਹੈ, ਜਦ ਕਿ ਉਹ ਕਸ਼ਮੀਰੀ ਨੌਜਵਾਨ 6 ਮਹੀਨੇ ਪਹਿਲਾਂ ਯੂਨੀਵਰਸਿਟੀ ਛੱਡ ਚੁੱਕਾ ਹੈ। ਜਿਹਦਾ ਇਹਨਾਂ ਨੇ ਨਾਂ ਲਿਆ ਉਹ 6 ਮਹੀਨੇ ਪਹਿਲਾਂ ਹੀ ਇਸ ਯੂਨੀਵਰਸਿਟੀ ਚੋਂ ਪਾਸ ਆਊਟ ਹੋ ਚੁੱਕਿਆ। ਕਹਿੰਦੇ ਜੇ ਜਿਹਦਾ ਭੁਲੇਖਾ ਪੈ ਗਿਆ, ਮੰਨ ਲਓ ਕਸ਼ਮੀਰੀ ਨੌਜਵਾਨ ਵੀ ਹੁੰਦਾ ਤੇ ਕੀ ਉਹਦੇ ਗਲ ਪੈ ਜਾਣਾ ਸੀ, ਇਹਨਾਂ ਨੇ ਸੱਟਾਂ ਮਾਰ ਦੇਣੀਆਂ ਸਨ। ਇਹ ਕਿਹਦੇ ਤੋਂ ਅਥਾਰਟੀ ਲਈ ਫਿਰਦੇ ਆ ਕਿ ਜੇ ਕੋਈ ਕਸ਼ਮੀਰੀ ਹੈ ਤੇ ਉਹਨੂੰ ਕੁੱਟ ਦਿਓ। ਦੂਜੀ ਗੱਲ, ਹੁਣ ਜਦੋਂ ਉਹ ਮਸਲਾ ਸਾਹਮਣੇ ਆ ਗਿਆ ਕਿ ਉਹ ਤੇ 6 ਮਹੀਨੇ ਪਹਿਲਾਂ ਹੀ ਪਾਸ ਆਊਟ ਹੋ ਚੁੱਕਾ
ਹੁਣ ਇਹ ਕਹਿੰਦੇ ਜੀ ਨਹੀਂ, ਅਸੀਂ ਤੇ ਕਸ਼ਮੀਰ ਹਿੰਸਾ ਦੇ ਖਿਲਾਫ ਰੈਲੀ ਕੱਢਦੇ ਪਏ ਸੀ, ਅਮੋਲ ਤੇ ਉਹਦੇ ਮਿੱਤਰਾਂ ਨੇ ਸਾਡੇ ਤੇ ਹਮਲਾ ਕਰ ਦਿੱਤਾ। ਉਲਟਾ ਪੀੜਤ ਨੂੰ ਕਹਿ ਰਿਹਾ ਕਿ ਇਹਨਾਂ ਨੇ ਸਾਡੇ ਤੇ ਹਮਲਾ ਕੀਤਾ ਤੇ ਫਿਰ ਇਹਨਾਂ ਦੇ ਸੱਟਾਂ ਲੱਗ ਗਈਆਂ, ਜਾਨੀ ਹਮਲਾ ਕਰਦਿਆਂ ਦੇ ਸੱਟਾਂ ਲੱਗੀਆਂ। ਸੋ ਕਾਫੀ ਜ਼ਖਮੀ ਆ ਅਮੋਲ। ਦੇਖੋ ਇੱਥੇ ਪੰਜਾਬ ਦੇ ਵਿੱਚ ਪਿਛਲੇ ਮਹੀਨਿਆਂ ਦੇ ਦੌਰਾਨ ਕਸ਼ਮੀਰੀ ਨੌਜਵਾਨਾਂ ਤੇ ਹਮਲਾ ਹੋਇਆ ਸੀ ਜਲੰਧਰ। 2-3 ਮੁੰਡੇ ਬਹੁਤ ਬੁਰੀ ਤਰ੍ਹਾਂ ਕੁੱਟੇ ਗਏ ਸਨ। ਗੁਲਾਮ ਨਬੀ ਆਜ਼ਾਦ ਨੇ ਟੈਲੀਫੋਨ ਕੀਤਾ ਸੀ, ਚਿੱਠੀ ਲਿਖੀ ਸੀ ਸਾਡੀ ਸਰਕਾਰ ਨੂੰ। ਬੇਸ਼ੱਕ ਅਸੀਂ ਆਪਣੀ ਸਰਕਾਰ ਨੂੰ ਨਿਖਿੱਧ ਕਹੀਏ, ਲੋਕ ਵਿਰੋਧੀ ਕਹੀਏ, ਪੁਲਿਸ ਨੂੰ ਅਸੀਂ ਨਕਾਰਾ ਕਹੀਏ, ਕੁਛ ਵੀ ਕਹੀਏ, ਪਰ ਉਸ ਮਾਮਲੇ 'ਚ ਇਹਨਾਂ ਨੇ ਤੀਜੇ ਦਿਨ ਸਾਰੇ ਦੋਸ਼ੀ ਫੜ ਕੇ ਅੰਦਰ ਸੁੱਟਦੇ ਸਨ। ਕਸ਼ਮੀਰੀ ਨੌਜਵਾਨਾਂ ਨੂੰ ਕੁੱਟਿਆ ਸੀ ਜਲੰਧਰ, ਇਹਨਾਂ ਨੇ ਸਾਰੇ 3-4 ਦਿਨਾਂ 'ਚ ਲਪੇਟ ਕੇ ਅੰਦਰ ਮਾਰੇ ਸੀਗੇ। ਬਹੁਤ ਜਲਦੀ ਇਹਨਾਂ ਨੇ ਐਕਸ਼ਨ ਕੀਤਾ ਸੀ, ਔਰ ਹੋਣਾ ਵੀ ਚਾਹੀਦਾ ਸੀ, ਕਿਉਂਕਿ ਉਹ ਸਾਡੇ ਮਹਿਮਾਨ ਸੀ। ਕਸ਼ਮੀਰੀ ਨੌਜਵਾਨ ਇੱਥੇ ਪੜ੍ਹਨ ਆਏ ਸੀ, ਸਾਡੇ ਮਹਿਮਾਨ ਸੀ। ਐਵੇਂ ਇੱਕ ਘਟਨਾ ਹੋਰ ਵਾਪਰੀ ਸੀ, ਅਫਰੀਕੀ ਮੂਲ ਦਾ ਇੱਕ ਮੁੰਡਾ ਜਿਹੜਾ LPU ਦੇ ਵਿੱਚ ਉਹ ਲੜਾਈ ਦੇ ਦੌਰਾਨ ਜ਼ਖਮੀ ਹੋ ਗਿਆ ਸੀ, ਕੋਮਾ 'ਚ ਚਲਾ ਗਿਆ, ਫਿਰ ਉਹਦੀ ਮੌਤ ਹੋ ਗਈ। ਤੇ ਉਸ ਮਾਮਲੇ ਦੇ ਵਿੱਚ ਵੀ ਤਕਰੀਬਨ ਸਾਰੇ ਨੌਜਵਾਨ ਫੜੇ ਗਏ ਸਨ। ਇੱਕ ਸੀਗਾ ਜਿਹੜਾ ਬਾਹਰ ਭੱਜ ਗਿਆ, ਉਹਨੂੰ ਵੀ ਆਸਟ੍ਰੇਲੀਆ 'ਚੋਂ ਲਿਆਉਣ ਦੀ ਕਵਾਇਦ ਚੱਲਦੀ ਪਈ ਹੈ। ਸੋ ਬੜੀ ਜਲਦੀ ਇਹ ਐਕਸ਼ਨ ਹੋਇਆ ਜਿਹੜੇ ਬਾਹਰੀ ਵਿਦਿਆਰਥੀਆਂ ਤੇ ਹਮਲੇ ਹੁੰਦੇ ਆ। ਜੇਕਰ ਬਾਦਲ ਸਾਹਿਬ ਦੂਜਿਆਂ ਦੇ ਦਬਾਅ ਦੇ ਵਿੱਚ ਆ ਕੇ ਇੱਥੇ ਐਡੇ ਸਖਤ ਐਕਸ਼ਨ ਲੈ ਸਕਦੇ ਆ, ਤੇ ਇਹਨਾਂ ਨੂੰ ਚਾਹੀਦਾ ਜਿਹੜੇ ਸਾਡੇ ਮੁੰਡੇ ਬਾਹਰ ਪੜ੍ਹਦੇ ਆ, ਚਾਹੇ ਉਹ ਕਿਤੇ ਹੈਦਰਾਬਾਦ ਪੜ੍ਹਦੇ, ਚਾਹੇ ਦਿੱਲੀ ਪੜ੍ਹਦੇ ਆ, ਜੇ ਉਹਨਾਂ ਦੇ ਨਾਲ ਇਹੋ ਜਿਹੀ ਕੋਈ ਹੋਣੀ ਵਾਪਰਦੀ ਹੈ ਤਾਂ ਫਿਰ ਸਾਨੂੰ ਵੀ ਉਹੋ ਜਿਹੀ ਜਿਹੜੀ ਸਖਤ ਕਾਰਵਾਈ ਤੇ ਛੇਤੀ ਕਾਰਵਾਈ ਚਾਹੀਦੀ ਹੈ। ਜੀ ਬਿਲਕੁਲ ਬਿਲਕੁਲ ਜੀ। ਸੁਪਰੀਮ ਕੋਰਟ ਨੇ ਉਮਰ ਕੈਦੀਆਂ ਦੇ ਮਾਮਲੇ ਦੇ ਵਿੱਚ ਕੀਤਾ ਵੱਡਾ ਫੈਸਲਾ। ਇਹ ਉਮਰ ਕੈਦ ਐਸੀ ਚੀਜ਼ ਹੈ ਜੀ, ਇਹਦੀ ਪਰਿਭਾਸ਼ਾ ਉਮਰ ਕੈਦੀ ਹੀ ਦੱਸ ਸਕਦਾ। ਜੇ ਕਾਨੂੰਨ ਤੋਂ ਪੁੱਛੀਏ ਤੇ ਉਹਦੇ ਕੋਲ ਵੱਖ-ਵੱਖ ਸ਼੍ਰੇਣੀਆਂ, ਉਹ ਬੜੀਆਂ ਸ਼੍ਰੇਣੀਆਂ ਗਿਣਾਉਂਦੀ ਹੈ। ਤੇ ਜੇ ਕਿਸੇ ਉਮਰ ਕੈਦੀ ਕੋਲ ਪੁੱਛੀਏ ਤੇ ਉਹ ਕਹਿੰਦਾ ਭਰਾਵਾ ਉਮਰ ਕੈਦ ਦਾ ਮਤਲਬ ਇਹ ਆ ਕਿ ਇੱਥੋਂ ਫੱਟੇ ਤੇ ਪੈ ਕੇ ਜਾਣਾ, ਤੇ ਜੇ ਜਿਉਂਦੇ ਚਲੇ ਵੀ ਗਏ ਫਿਰ ਉੱਥੇ ਮੰਜੇ ਤੇ ਪੈ ਜਾਣਾ, ਘਰੇ ਜਾ ਕੇ ਬੰਦਾ ਕੰਮ ਦਾ ਨਹੀਂ ਰਹਿੰਦਾ। ਉਮਰ ਕੈਦੀ ਇਹ ਪਰਿਭਾਸ਼ਾ ਦੱਸਦਾ। ਉਮਰ ਕੈਦ ਵੈਸੇ ਕਹਿੰਦੇ ਆ ਕਿ ਉਮਰ ਕੈਦ ਜੇ ਦਰਖਤ ਤੇ ਲਿਖ ਦਈਏ ਤੇ ਉਹ ਵੀ ਸੁੱਕ ਜਾਂਦਾ। ਉਮਰ ਕੈਦ ਦੇ ਮਾਮਲੇ 'ਚ ਸੁਪਰੀਮ ਕੋਰਟ ਨੇ ਇੱਕ ਗਾਈਡਲਾਈਨ ਜਾਰੀ ਕੀਤੀ। ਉਹ ਗਾਈਡਲਾਈਨ ਇਹ ਹੈ ਕਿ ਹੁਣ ਜਿਹੜੀਆਂ ਇੱਕ ਤੋਂ ਵੱਧ ਉਮਰ ਕੈਦਾਂ ਇਕੱਠੀਆਂ ਨਹੀਂ ਚੱਲਣਗੀਆਂ। ਇਹਦਾ ਮਤਲਬ ਇਹ ਹੈ ਕਿ ਇੱਕ ਕੇਸ ਹੈ, ਉਹਦੇ ਵਿੱਚ 7 ਕਤਲ ਹੋ ਗਏ ਆ, ਤਾਂ 7 ਦੇ ਵਿੱਚ ਕੀ ਹੁੰਦਾ, ਕਈ ਵਾਰੀ 7 ਉਮਰ ਕੈਦਾਂ ਹੋ ਜਾਂਦੀਆਂ। ਤਾਂ ਉਹ ਚੀਜ਼ ਇਹਨਾਂ ਨੇ ਖਤਮ ਕਰ ਦਿੱਤੀ ਹੈ। ਮਸਲਨ ਕਿ ਜੇਕਰ ਕਿਸੇ ਨੂੰ 7 ਉਮਰ ਕੈਦਾਂ ਹੁੰਦੀਆਂ ਤਾਂ ਉਹ ਕਰੰਟ ਹੋ ਜਾਏਗੀ। ਕਰੰਟ ਸ਼ਬਦ ਵਰਤਦੇ ਆ ਕਾਨੂੰਨੀ ਭਾਸ਼ਾ ਦਾ, ਕਿ ਉਹ ਸਾਰੀਆਂ ਸਜ਼ਾ ਜਿਹੜੀਆਂ ਇਕੱਠੀਆਂ ਚੱਲ ਕੇ ਇੱਕ ਸਜ਼ਾ ਦੇ ਰੂਪ ਦੇ ਵਿੱਚ ਬਦਲ ਜਾਣਗੀਆਂ। ਸੋ 8, 7, 6, 5, 4 ਜਿੰਨੀਆਂ ਵੀ ਉਮਰ ਕੈਦਾਂ ਆ ਉਹ ਇੱਕ ਸਾਰ ਚੱਲ ਕੇ ਇੱਕ ਵੇਲੇ ਹੀ ਖਤਮ ਹੋ ਜਾਣਗੀਆਂ, ਨਾਲੋਂ ਨਾਲ ਹੀ ਕੱਟੀਆਂ ਜਾਣਗੀਆਂ। ਅੱਗੇ ਇਸ ਤਰ੍ਹਾਂ ਨਹੀਂ ਸੀ ਕਿ ਜੇ ਉਮਰ ਕੈਦ 1 ਤੋਂ ਵੱਧ ਆ ਤੇ ਉਹ ਕੈਦੀ ਨੂੰ ਬਹੁਤ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀਗਾ। ਸੋ ਇੱਕ ਸਾਫ਼ ਕਰ ਦਿੱਤਾ, ਇੱਕ ਰਾਹ ਪੱਧਰਾ ਕਰ ਦਿੱਤਾ ਉਮਰ ਕੈਦੀਆਂ ਲਈ ਕਿ ਇੱਕ ਹੀ ਉਮਰ ਕੈਦ ਕੱਟਣੀ ਪਵੇਗੀ, ਪਰ ਇੱਕ ਵੀ ਬਹੁਤ ਆ। ਹੁਣ ਦੇਖੋ, ਮੈਂ ਦੇਖਦਾ ਪਿਆ ਸੀ, ਕਈ ਵਾਰੀ ਪੜ੍ਹਦਾ ਹੁੰਦਾ ਅਖਬਾਰ ਦੇ ਵਿੱਚ ਜਾਂ ਮੈਗਜ਼ੀਨ ਦੇ ਵਿੱਚ ਕਿ ਅਮਰੀਕਾ ਦੇ ਵਿੱਚ 300 ਸਾਲ ਕੈਦ, 400 ਸਾਲ ਕੈਦ, ਇੱਦਾਂ ਕੈਦ ਹੁੰਦੀ ਹੈ। ਤੇ ਸਾਡੇ ਵੀ ਇਸ ਤਰ੍ਹਾਂ ਕਰਨ ਲੱਗ ਪਏ ਹੁਣ 7 ਉਮਰ ਕੈਦ, 8 ਉਮਰ ਕੈਦ। ਤਾਂ ਦੇਖੋ, ਉਮਰ ਕੈਦ ਦਾ ਜੇ ਅਰਥ ਆ ਤਾਂ ਇੱਕ ਉਮਰ ਕੈਦ ਦੇ ਵਿੱਚ ਹੀ ਬੰਦਾ ਲੰਘ ਜਾਂਦਾ, ਉਸ ਖੱਪੇ ਦੇ ਵਿੱਚ ਹੀ ਪੂਰਾ ਆ ਜਾਂਦਾ, ਉਹ ਕਬਰ ਬਣ ਜਾਂਦੀ ਇੱਕ ਉਮਰ ਕੈਦੀ। ਤਾਂ ਇੰਨੀਆਂ ਉਮਰ ਕੈਦਾਂ ਤੇ ਬੰਦਾ ਉੱਥੋਂ ਤੱਕ ਪਹੁੰਚ ਹੀ ਨਹੀਂ ਸਕਦਾ, ਜੀਵਨ ਹੀ ਨਹੀਂ ਹੁੰਦਾ ਬੰਦੇ ਦਾ। ਜੇ ਔਸਤ ਜੀਵਨ ਲਾਈਏ ਤੇ 60-70 ਸਾਲ ਬਣਦਾ ਹੈ, ਤੇ ਜੇ ਇੰਨੀਆਂ ਸੈਂਕੜੇ ਸਾਲ ਸਜ਼ਾਵਾਂ ਬਣਾ ਦਈਏ ਇਹਦਾ ਕੋਈ ਤੁੱਕ ਨਹੀਂ ਰਹਿ ਜਾਂਦਾ। ਜੇ ਅਪਰਾਧੀ ਨੇ ਸੁਧਰਨਾ ਤੇ ਇੱਕ ਸਜ਼ਾ ਹੀ ਬਹੁਤ ਹੈ, ਜੇ ਨਹੀਂ ਸੁਧਰਨਾ ਤੇ ਭਾਵੇਂ 50 ਘਟਾ ਦਿਓ। ਪਰ ਇਸ ਤਰ੍ਹਾਂ ਜਿਹੜੀ ਉਮਰ ਕੈਦ ਦੀ ਇੱਕ ਇੱਥੇ ਉਲਝੀ ਹੋਈ ਤਾਣੀ ਹੈ ਪਰਿਭਾਸ਼ਾ ਦੀ, ਉਹ ਥੋੜੀ ਜਿਹੀ ਪ੍ਰਭਾਵਿਤ ਹੁੰਦੀ ਸੀ, ਜਿਸ ਕਰਕੇ ਇਹਨਾਂ ਨੇ ਸਾਫ਼ ਕਰ ਦਿੱਤਾ ਕਿ ਉਮਰ ਕੈਦ 1 ਤੋਂ ਵੱਧ ਜੇ ਹੁੰਦੀ ਹੈ ਤਾਂ ਇੱਕੋ ਵੇਲੇ ਚੱਲੇਗੀ। ਮੇਰੇ ਖਿਆਲ ਦੇ ਨਾਲ ਜੇ ਸੁਪਰੀਮ ਕੋਰਟ ਨੇ ਇਹ ਕਰ ਦਿੱਤਾ ਹੈ ਤਾਂ ਹੁਣ ਇਹ ਕਰਨਾ ਚਾਹੀਦਾ ਕਿ ਜਿਹੜਾ ਨਕਸ਼ਾ ਵਿੱਚ ਇੱਕ ਪੰਗਾ ਹੈ। ਨਕਸ਼ੇ ਦਾ ਮਤਲਬ ਇਹ ਹੁੰਦਾ ਹੈ ਕਿ ਜਦੋਂ ਉਮਰ ਕੈਦ ਨਿਰਧਾਰਿਤ ਹੱਦ ਪਾਰ ਕਰ ਜਾਂਦਾ ਕੈਦੀ, ਤੇ ਫਿਰ ਉਸ ਤੋਂ ਬਾਅਦ ਇੱਕ ਉਹਦਾ ਨਕਸ਼ਾ ਤੋਰਿਆ ਜਾਂਦਾ ਜੇਲ੍ਹ ਤੋਂ, ਜਿਹੜਾ ਪਹਿਲਾਂ ਹੋਮ ਸੈਕਟਰੀ ਕੋਲ ਜਾਂਦਾ ਹੈ, ਫਿਰ ਥੱਲੇ ਨੂੰ ਆਉਂਦਾ IG, DIG, SSP, ਇੱਦਾਂ, ਤੇ ਫਿਰ ਉੱਤੇ ਨੂੰ ਜਾਂਦਾ ਹੈ।
ਉਹ ਕਈ ਵਾਰੀ ਕੀ ਹੁੰਦਾ ਜਿਹੜੇ ਤੇ ਤਗੜੇ ਬੰਦੇ ਆ ਉਹਨਾਂ ਦੇ ਤਾਂ ਭੱਜ ਕੇ ਨਕਸ਼ਾ ਜਿਹੜਾ ਸਾਰੇ ਗੇੜੇ ਕੱਢ ਕੇ ਚੁੱਲ੍ਹੇ ਤੇ ਆ ਡਿੱਗਦਾ, ਤੇ ਜਿਹੜੇ ਗਰੀਬ ਉੱਥੇ ਡੀਕਦੇ ਹੀ ਨਕਸ਼ਾ ਬਣ ਜਾਂਦੇ ਆ, ਜੇਲ੍ਹ ਦੇ ਵਿੱਚ ਹੀ ਨਕਸ਼ਾ ਬਣ ਜਾਂਦੇ ਆ, ਉਹਨਾਂ ਦਾ ਨਕਸ਼ਾ ਆਉਂਦਾ ਹੀ ਨਹੀਂ। ਔਰ ਇਹ ਇੱਕ ਨਕਸ਼ੇ ਤੋਂ ਬਾਅਦ ਫਿਰ ਜ਼ਮਾਨਤ ਭਰਾਉਣੀ ਹੁੰਦੀ ਹੈ ਉਮਰ ਕੈਦੀਆਂ ਤੋਂ, ਤੇ ਉਦੋਂ ਤੱਕ ਜਦੋਂ ਤੱਕ 15-20 ਸਾਲ ਕੈਦੀ ਕੱਟਦਾ ਉਦੋਂ ਤੱਕ ਉਹਦੇ ਘਰ ਦੇ ਵਿਚਾਰੇ ਆ ਜਿਹੜੇ ਕਈਆਂ ਦੇ ਉਹ ਰੁੜ ਪੁੜ ਜਾਂਦੇ ਆ, ਘਰ ਬਚਦਾ ਹੀ ਨਹੀਂ ਪਿੱਛੇ, ਕੋਈ ਜ਼ਮਾਨਤ ਨਹੀਂ ਭਰਾਉਂਦਾ, ਉਹ ਉੱਥੇ ਬੈਠੇ ਰਹਿੰਦੇ ਆ। ਇਹ ਚੀਜ਼ਾਂ ਵੀ ਉਮਰ ਕੈਦੀਆਂ ਲਈ ਜਿਹੜੀਆਂ ਉਹ ਰਾਹਤ ਵਜੋਂ ਦੇਣੀਆਂ ਚਾਹੀਦੀਆਂ। ਇੱਕ ਤੇ ਨਕਸ਼ਾ, ਇੱਕ ਜਿਹੜੀ ਇਹ ਜ਼ਮਾਨਤ ਆ, ਇਹ ਦੋਵੇਂ ਚੀਜ਼ਾਂ ਹਟਾ ਕੇ ਇਹਨਾਂ ਦੀ ਡਿਊਟੀ ਰਿਹਾਈ ਹੋਣੀ ਚਾਹੀਦੀ ਹੈ ਕਿ ਭਾਈ ਜਦੋਂ ਤੁਸੀਂ ਇੰਨੀ ਕੈਦ ਕੱਟ ਲਈ, ਗੁੱਟੋ ਫੜ ਕੇ ਤੁਹਾਨੂੰ ਅਸੀਂ ਸਿੱਧਾ ਡਿਊਟੀ ਚੋਂ ਕੱਢ ਦੇਣਾ, ਕੋਈ ਝੰਜਟ ਨਹੀਂ। ਜੀ ਜੀ। ਤੇ ਜੇ ਅੱਗੇ ਵਧਦੇ ਹਾਂ ਮਿੰਟੂ ਜੀ, ਵੀ ਕੇਂਦਰ ਸਰਕਾਰ ਨੇ ਪਠਾਨਕੋਟ ਹਮਲੇ ਦਾ ਖਰਚਾ ਪੰਜਾਬ ਨੂੰ ਮੁਆਫ ਕਰ ਹੀ ਦਿੱਤਾ। ਇਹ ਚੰਗੀ ਗੱਲ ਹੈ ਜੀ ਕਿ ਜਿਹੜਾ ਉਹ ਪੰਜਾਬ ਦੇ ਪਠਾਨਕੋਟ ਹਮਲੇ ਦੇ ਦੌਰਾਨ ਖਰਚ ਆਇਆ ਉਹ ਸਾਡੇ ਸਿਰ ਪਾਇਆ ਗਿਆ, ਜਦ ਕਿ ਹਰਿਆਣੇ ਦੇ ਵਿੱਚ ਅਗਲਿਆਂ ਨੇ 4000 ਕਰੋੜ ਦੀ ਸ਼ਾਇਦ ਸੰਪત્ਤੀ ਸੀ ਉਹ ਸਾੜ ਦਿੱਤੀ ਸੀਗੀ, ਜਾਂ ਮੇਰੇ ਖਿਆਲ ਦੇ ਨਾਲ 30,000 ਕਰੋੜ ਦੀ ਸੰਪત્ਤੀ ਜਿਹੜੀ ਉਹ ਨੁਕਸਾਨੀ ਗਈ ਸੀਗੀ। ਜੰਮੂ ਕਸ਼ਮੀਰ ਦੇ ਵਿੱਚ ਵੇਖੋ ਹੁਣ ਕਿੰਨਾ ਆਊ ਲੈਂਡ ਆ, ਮਣੀਪੁਰ ਦੇ ਵਿੱਚ ਕਿੰਨਾ ਆ। ਸੋ ਇਹ ਇੱਕ ਬੜਾ ਅਜੀਬੋ ਗਰੀਬ ਜਿਹਾ ਕਰਜ਼ਾ ਸੀ ਜਿਹੜਾ ਸਾਡੇ ਸਿਰ ਤੇ ਪਾਇਆ ਗਿਆ ਕਿ 7 ਕਰੋੜ ਦੇ ਕਰੀਬ ਜੀ ਸਾਨੂੰ ਅਦਾ ਕਰੋ ਕਿਉਂਕਿ ਤੁਹਾਡਾ ਖਰਚਾ ਆਇਆ। ਹੁਣ ਦੇਖੋ ਪੰਜਾਬ ਇਹ ਤੇ ਹੈ ਨਹੀਂਗਾ ਕਿ ਪੰਜਾਬ ਹੈ ਜਿਹੜਾ ਉਹ ਨੇਪਾਲ ਦਾ ਹਿੱਸਾ ਹੈ ਕਿ ਕਿਸੇ ਹੋਰ ਮੁਲਕ ਦੇ ਵਿੱਚ ਜਾ ਕੇ ਤੁਸੀਂ ਮਦਦ ਕੀਤੀ ਹੈ, ਤੁਹਾਡੇ ਨਾਲ ਆ, ਪੰਜਾਬ ਭਾਰਤ ਦਾ ਹਿੱਸਾ ਹੈ। ਤੇ ਜੇ ਹੋਰ ਜਗ੍ਹਾ ਤੇ ਜਿਹੜੀਆਂ ਕੇਂਦਰ ਦੀਆਂ ਸੁਰੱਖਿਆ ਫੋਰਸਸਾਂ ਤੈਨਾਤ ਹੁੰਦੀਆਂ ਤੇ ਕੇਂਦਰ ਖਰਚਾ ਚੁੱਕਦਾ, ਗ੍ਰਹਿ ਮੰਤਰਾਲਾ ਖਰਚਾ ਚੁੱਕਦਾ, ਤੇ ਫਿਰ ਪੰਜਾਬ ਨਾਲ ਇਹੋ ਜਿਹਾ ਸਲੂਕ ਕਿਉਂ? ਪਰ ਅਖੀਰ ਰਾਜਨਾਥ ਸਿੰਘ ਨੇ ਚਿੱਠੀ ਲਿਖ ਕੇ ਸਾਫ਼ ਕਰ ਦਿੱਤਾ ਕਿ ਭਾਈ ਜਾਓ, ਤੁਹਾਡਾ ਜਿਹੜਾ ਇਹ ਕਰਜ਼ਾ ਆ, ਜਿਹੜਾ ਇਹ ਤੁਹਾਡੇ ਸਿਰ ਪਾਇਆ ਗਿਆ ਸੀ, ਉਹ ਤੁਹਾਨੂੰ ਮਾਫ਼ ਕੀਤਾ, ਅਸੀਂ ਨਹੀਂ ਲੈਣਾ। ਪਰ ਦਿਲਚਸਪ ਗੱਲ ਇਹ ਹੈ ਕਿ ਇਹ ਜਿਹੜਾ ਇਹ ਮਾਫ਼ੀਨਾਮਾ ਆਇਆ ਕਰਜ਼ੇ ਵਾਲਾ, ਇਹ ਭਗਵੰਤ ਮਾਨ ਦੇ ਨਾਮ ਤੇ ਆਇਆ। ਭਗਵੰਤ ਮਾਨ ਤੇ ਪ੍ਰੋਫੈਸਰ ਸਾਧੂ ਸਿੰਘ ਨੇ ਆ ਸਾਲ ਦੇ ਸ਼ੁਰੂਆਤੀ ਦੌਰ ਦੇ ਵਿੱਚ ਇੱਕ ਪੱਤਰ ਲਿਖਿਆ ਸੀਗਾ ਕਿ ਭਾਈ ਇਹ ਜਿਹੜਾ ਸਾਡੇ ਤੇ ਬੋਝ ਪਾਇਆ ਜਾ ਰਿਹਾ, ਅਸੀਂ ਤੇ ਪਹਿਲਾਂ ਹੀ ਬਹੁਤ ਲੜਾਈਆਂ ਲੜੀਆਂ, ਅਸੀਂ ਤੇ ਪਹਿਲਾਂ ਹੀ ਬੜੇ ਕਰਜ਼ਾਈ ਆ, ਤੇ ਹੁਣ ਤੁਸੀਂ ਸਾਡੇ ਇਸ ਤਰ੍ਹਾਂ ਦੇ ਜਿਹੜੇ ਅੰਦਰੂਨੀ ਪ੍ਰਭੂ ਸੱਤਾ ਤੇ ਹਮਲੇ ਤੁਸੀਂ ਉਹਨਾਂ ਦੇ ਵੀ ਸਾਨੂੰ ਬਿੱਲ ਭੇਜਣ ਡਏ ਹੋ। ਤੇ ਅਖੀਰ ਫਿਰ ਰਾਜਨਾਥ ਸਿੰਘ ਨੇ ਚਿੱਠੀ ਲਿਖ ਕੇ ਭਗਵੰਤ ਮਾਨ ਹੋਰਾਂ ਨੂੰ ਸਾਫ਼ ਕਰ ਦਿੱਤਾ ਕਿ ਮਾਨ ਸਾਹਿਬ ਰਹਿਣ ਦਿਓ, ਕੋਈ ਲੋੜ ਨਹੀਂ, ਅਸੀਂ ਆਪੇ ਵੇਖ ਲਵਾਂਗੇ। ਇਹ ਇੱਕ ਬਹੁਤ ਦਿਲਚਸਪ ਗੱਲ ਆ ਕਿ ਉਸ ਸਮੇਂ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਵੀ ਲਿਖਿਆ ਸੀਗਾ, ਇਹਨਾਂ ਨੇ ਵੀ ਮੰਗ ਕੀਤੀ ਸੀ ਕਿ ਅਸੀਂ ਕਰਜ਼ਾ ਨਹੀਂ ਦੇਣਾ ਜੀ, ਅਸੀਂ ਵਾਪਸ ਨਹੀਂ ਦੇਣਾ ਬਿੱਲ, ਤੇ ਸਾਡਾ ਮਾਫ਼ ਕੀਤਾ ਜਾਵੇ, ਇਹਨਾਂ ਨੇ ਵੀ ਕਿਹਾ ਸੀ। ਪਰ ਉਹਨਾਂ ਨੇ ਇਹਨਾਂ ਦੀ ਗੱਲ ਨਹੀਂ ਸੁਣੀ ਜਿਹੜੇ ਟਰੱਕ ਮੰਗਦੇ ਸੀ, ਪਰ ਭਗਵੰਤ ਮਾਨ ਹੋਰਾਂ ਦੀ ਗੱਲ ਸੁਣ ਲਈ। ਬੜਾ ਦਿਲਚਸਪ ਜਿਹਾ ਕਿੱਸਾ ਜਾਪਦਾ ਹੈ। ਜੀ ਬਿਲਕੁਲ ਬਿਲਕੁਲ। ਹਾਂ, ਤੇ ਅੱਗੇ ਵਧਦੇ ਹਾਂ ਮਿੰਟੂ ਜੀ, ਵੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵਕੀਲਾਂ ਨੇ ਅੱਜ ਵੀ ਕੰਮ ਠੱਪ ਕੀਤਾ। ਇਹ ਕਈ ਦਿਨ ਹੋ ਗਏ ਜੀ, ਬੀਤੇ ਕਈ ਦਿਨਾਂ ਤੋਂ ਹੜਤਾਲ ਜਾਰੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ, ਕੰਮਕਾਰ ਜਿਹੜੇ ਆ ਬਿਲਕੁਲ ਠੱਪ ਆ। ਇਹ ਵਕੀਲ ਆ ਜਿਹੜੇ ਹੜਤਾਲ ਤੇ ਇਸ ਕਰਕੇ ਗਏ ਕਿਉਂਕਿ ਇਹਨਾਂ ਦਾ ਇੱਕ ਸੰਗੀ ਸਾਥੀ ਹੈ ਜਿਹੜਾ ਉਹ ਹੁਣ ਕਾਨੂੰਨੀ ਸਿਕੰਜੇ 'ਚ ਆ ਫਸ ਗਿਆ। ਹੁਣ ਦੇਖੋ ਉਹ ਜਿਹੜਾ ਵਕੀਲ ਆ ਇਹਨਾਂ ਦਾ ਸਾਥੀ, ਉਹਦੇ ਤੇ ਦੋਸ਼ ਇਹ ਲੱਗਦਾ ਹੈ ਕਿ ਇਹਨਾਂ ਨੇ 3-4 ਜਣੇ ਨੇ ਰਲ ਕੇ, ਇੱਕ ਪੁਲਿਸ ਦਾ ਇੰਸਪੈਕਟਰ ਸੀ, ਇੱਕ ਵਕੀਲ ਸਾਹਿਬ ਸੀ, ਇੱਕ ਹੋਰ ਲੇਡੀ ਸੀਗੀ, ਇੱਕ ਹੋਰ ਕਾਰੋਬਾਰੀ ਕੋਈ ਵਿਰੋਧਤਾ ਵਾਲਾ ਬੰਦਾ ਸੀ। ਇਹਨਾਂ ਨੇ 4-5 ਜਣਿਆਂ ਨੇ ਇੱਕ ਕਾਰੋਬਾਰੀ ਨੂੰ ਫਸਾਉਣਾ ਸੀ ਤੇ ਫਸ ਗਿਆ ਉਹਦਾ ਅਕਾਊਂਟੈਂਟ। ਉਹ 2 ਕਿਲੋ ਫੀਮ ਰੱਖੀ ਸੀ ਉਹਦੀ ਕਾਰ ਦੇ ਵਿੱਚ, ਇਹਨਾਂ ਨੇ ਜਾਲੀ ਕਰੰਸੀ ਰੱਖੀ ਸੀਗੀ, ਤੇ ਉਹ ਫਸ ਗਿਆ ਉਹਦਾ ਅਕਾਊਂਟੈਂਟ, ਜਿੱਥੋਂ ਇਹ ਸਾਰੀ ਕਹਾਣੀ ਜਿਹੜੀ ਖੁੱਲ ਗਈ, ਤੇ ਵਕੀਲ ਵੀ ਕਾਨੂੰਨੀ ਸਕੰਜੇ 'ਚ ਫਸ ਗਿਆ। ਹੁਣ ਦੇਖੋ, ਇੱਕ ਪਾਸੇ ਇਹ ਕਹਿੰਦੇ ਕਿ ਅਸੀਂ ਇਨਸਾਫ ਲੈ ਕੇ ਦਿੰਦੇ ਆ, ਸਾਨੂੰ ਭਾਰਤ ਦੇ ਸੰਵਿਧਾਨ ਤੇ ਪੂਰਨ ਭਰੋਸਾ ਹੈ, ਤੇ ਦੂਜੇ ਪਾਸੇ ਹੁਣ ਇਹਨਾਂ ਦਾ ਭਰੋਸਾ ਟੁੱਟਦਾ ਜਾਪਦਾ ਕਿ ਇਹਨਾਂ ਨੂੰ ਹੁਣ ਭਰੋਸਾ ਨਹੀਂ ਰਿਹਾ ਸੰਵਿਧਾਨ ਦੇ ਵਿੱਚ, ਕਾਨੂੰਨ ਦੇ ਵਿੱਚ, ਕਿ ਇਨਵੈਸਟੀਗੇਸ਼ਨ ਹੋ ਲੈਂਦੇ ਹੋ, ਜੇ ਸਹੀ ਹੈ ਉਹ ਆਪਣਾ ਕੇਸ ਆਪੇ ਲੜੇਗਾ, ਜੇ ਉਹ ਸਹੀ ਹੈ ਤੇ ਕਾਨੂੰਨ ਆਪਦਾ ਕੰਮ ਕਰਕੇ ਉਹਨੂੰ ਬਾਇਜ਼ਤ ਬਰੀ ਕਰੇਗਾ, ਜੇ ਉਹ ਦੋਸ਼ੀ ਹੈ ਕਿਸੇ ਮਾਮਲੇ ਦੇ ਵਿੱਚ ਤੇ ਫਿਰ ਤੁਸੀਂ ਉਹਦੇ ਲਈ ਇਸ ਤਰ੍ਹਾਂ ਦੀ ਸਟ੍ਰਾਈਕ ਕਰਦੇ ਹੋ। ਕੱਲ ਨੂੰ ਮੰਨ ਲਓ ਕਿਸੇ ਮਾਮਲੇ ਦੇ ਵਿੱਚ ਉਹ ਦੋਸ਼ੀ ਠਹਿਰਾਇਆ ਜਾਂਦਾ ਤਾਂ ਫਿਰ ਇਹ ਤੁਹਾਡੀ ਹੜਤਾਲ ਜਿਹੜੀ ਉਹ ਕਿੰਨੀ ਕੁ ਸਾਰਥਕ ਕਰਿਆ ਜਾਏਗੀ। ਸੋ ਇਹ ਜਿਹੜੇ ਵਕੀਲ ਆ, ਬੜੀ ਸਿਆਣੀ ਜਮਾਤ ਆ, ਬੜੀ ਪੜ੍ਹੀ ਲਿਖੀ ਜਮਾਤ ਆ,
ਪਰ ਜਦੋਂ ਇਸ ਤਰ੍ਹਾਂ ਦੀਆਂ ਹੜਤਾਲਾਂ ਵੇਖਦੇ ਹਾਂ ਤੇ ਫਿਰ ਸਾਨੂੰ ਜਾਪਦਾ ਹੈ ਕਿ ਬਹੁਤ ਕੁਝ ਅਜੇ ਸੁਧਾਰਾਂ ਦੀ ਗੁੰਜਾਇਸ਼ ਇਹਨਾਂ ਦੇ ਵਿੱਚ ਵੀ ਹੈ। ਪਿੱਛੇ ਜੇ ਮੁਕਤਸਰ ਤੋਂ ਖਬਰ ਆਈ ਸੀ ਜਨਾਬ ਕਿ ਇੱਕ ਵਾਟਰ ਵਰਕਸ ਸੀ, ਉੱਥੇ ਸੈਰ ਕਰਨ ਜਾਂਦੇ ਸੀ ਤੇ ਉੱਥੇ ਇੱਕ ਵਕੀਲ ਸਾਹਿਬਣੀ ਸੀ, ਉਹ ਆਪਦਾ ਕੁੱਤਾ ਨਾਲ ਲੈ ਜਾਂਦੀ ਸੀ। ਉਹ ਲੋਕਾਂ ਨੇ ਰੋਕਿਆ ਤੇ ਉਹ ਅੱਗੋਂ ਗਲ ਪੈ ਗਈ, ਉਹਨਾਂ ਨੇ ਪੁਲਿਸ ਬੁਲਾ ਲਈ, ਉਹ ਥਾਣੇਦਾਰ ਦੇ ਵੀ ਗਲ ਪੈ ਗਈ। ਥਾਣੇਦਾਰ ਨੇ ਥੋੜ੍ਹੀ ਜਿਹੀ ਸਖਤੀ ਕੀਤੀ ਤੇ ਉਹ ਧਰਨੇ ਤੇ ਬਹਿ ਗਈ, ਮੁੜ ਕੇ ਵਕੀਲ ਵੀ ਸਾਰੇ ਨਾਲ ਬਹਿ ਗਏ। ਉਹ ਜਿਹੜੀ ਸੀ ਕਈ ਦਿਨ ਹੜਤਾਲ ਚੱਲਦੀ ਰਹੀ ਸਿਰਫ ਕੁੱਤੇ ਤੋਂ। ਉਹ ਕਹਿੰਦੇ ਸੀ ਕਿ ਕੁੱਤਾ ਨਾ ਲਿਆਓ, ਇੱਥੇ ਪਾਣੀ ਪੂਣੀ ਚ ਵੀ ਵੜ ਜਾਂਦਾ, ਇੱਥੇ ਲੋਕਾਂ ਨੇ ਪੀਣਾ ਵੀ, ਸੈਰ ਵੀ ਕਰਨੀ, ਕਿਸੇ ਨੂੰ ਵੱਢ ਖਾਧਾ ਤੇ ਫਿਰ ਕੌਣ ਜ਼ਿੰਮੇਵਾਰ ਹੈ। ਇਸ ਗੱਲ ਤੋਂ ਵਕੀਲ ਕਈ ਦਿਨ ਕੰਮਕਾਰ ਠੱਪ ਕਰੀ ਬੈਠੇ ਸੀਗੇ। ਸੋ ਇਹਨਾਂ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਤੁਸੀਂ ਬਹੁਤ ਪੜ੍ਹੇ ਲਿਖੇ ਤਬਕੇ ਚੋਂ ਹੋ, ਜੇ ਤੁਸੀਂ ਇਹ ਰਾਗ ਅਲਾਪਦੇ ਹੋ ਕਿ ਸਾਨੂੰ ਕਾਨੂੰਨ ਤੇ ਭਰੋਸਾ ਹੈ, ਸਾਨੂੰ ਇਨਸਾਫ ਤੇ ਭਰੋਸਾ ਹੈ, ਤੇ ਫਿਰ ਥੋੜ੍ਹਾ ਜਿਹਾ ਤੁਸੀਂ ਆਪਣੇ ਆਪ ਤੇ ਵੀ ਇਹ ਫਾਰਮੂਲਾ ਲਾਗੂ ਕਰੋ। ਜੀ ਜੀ ਬਿਲਕੁਲ। ਅਤੇ ਜੇ ਅਗਲੀ ਗੱਲ ਕਰ ਲਈਏ, ਬਾਦਲ ਸਾਹਿਬ ਬੋਲੇ ਨੇ, ਕਹਿੰਦੇ ਪੰਜਾਬ ਦੇ ਵਿੱਚ ਤੋਲਾ ਵੀ ਨਸ਼ਾ ਨਹੀਂ, ਸ਼ਾਇਦ ਕਿਲੋਆਂ ਦੇ ਵਿੱਚ ਆ। ਦੇਖ ਲਓ ਜੀ, ਤੁਹਾਡੇ ਸਾਹਮਣੇ ਹੀ ਹੈ ਕਿ ਤੋਲਾ ਤੇ ਹੈ ਨਹੀਂ। ਵਾਕਈ ਜਦੋਂ ਵੀ ਫੜੀਂਦੀ ਹੈਰੋਇਨ 20 ਕਿਲੋ 25 ਕਿਲੋ, ਇੰਨੇ ਕਰੋੜ ਦੀ, ਇੰਨੇ ਅਰਬ ਦੀ, ਇੰਨੇ ਕਰੋੜ ਦੀ, ਮਣ ਪੱਕੇ ਹੀ ਹੁੰਦੇ ਆ ਜੀ। ਹਾਂ ਬਿਲਕੁਲ ਬਿਲਕੁਲ ਜੀ। ਤੇ ਉਹ ਇਹ ਕਹਿੰਦੇ ਕਿ ਤੋਲਾ ਵੀ ਹੈ ਨਹੀਂ। ਤੇ ਸਾਡੇ ਤੇ ਇੱਥੋਂ ਦੇ ਇਹੋ ਜਿਹੇ ਕਿੱਸੇ ਸਾਹਮਣੇ ਆਉਂਦੇ ਆ ਕਿ ਜਦੋਂ ਮਾਲਖਾਨਿਆਂ ਦੇ ਵਿੱਚ ਕੁਆਂਟਲਾਂ ਭੁੱਕੀ ਗਾਇਬ ਹੋ ਗਈ। ਇੱਕ ਚੌਂਕੀ ਸੀਗੀ ਮੋਗੇ ਜ਼ਿਲ੍ਹੇ ਦੇ ਵਿੱਚ, ਤੇ ਉਸ ਚੌਂਕੀ ਦੇ ਵਿੱਚੋਂ ਬੋਰੀ ਭੁੱਕੀ ਦੀ ਫੜੀ ਗਈ ਸੀ। ਉਹਨਾਂ ਨੇ ਕੋਲ ਤੱਕੜੀ ਵੱਟਾ ਰੱਖਿਆ ਸੀ, ਤੋਲ ਕੇ ਦੇਈ ਜਾਂਦੇ ਸੀ, ਤੋਲ ਕੇ ਵੇਚਦੇ ਫੜੇ ਗਏ ਸਨ ਚੌਂਕੀ ਦੇ ਵਿੱਚੋਂ। ਸੋ ਵਾਕਈ ਤੋਲਾ ਤੇ ਹੈ ਨੀ ਗਾ, ਪਰ ਕਿਲੋਆਂ ਵਾਲਾ ਜਿਹੜਾ ਮਸਲਾ ਵਾਕਈ ਸਾਰਥਕ ਜਾਪਦਾ ਆ। ਕੱਲ ਆਪਾਂ ਖਬਰ ਕੀਤੀ ਸੀ ਕਿ ਇਹਨਾਂ ਦਾ ਕਾਉਂਸਲਰ ਅੱਧਾ ਕਿਲੋ ਫੀਮ ਨਾਲ ਫੜਿਆ ਗਿਆ। ਪਿੱਛੇ ਜੇ ਇੱਕ ਰਾਜਪੁਰੇ ਇਹਨਾਂ ਦਾ ਸਰਪੰਚ ਸੀਗਾ, 2 ਕਿਲੋ ਉਹਦੇ ਨਾਲ 2 ਕਿਲੋ ਫੀਮ ਨਾਲ ਫੜਿਆ ਗਿਆ। ਪਿੱਛੇ ਜੇ ਇੱਕ ਇਸਤਰੀ ਵਿੰਗ ਦੀ ਅਬੋਹਰ ਦੀ ਆਗੂ ਸੀ, ਉਹਦਾ ਭਰਾ ਫੜਿਆ ਗਿਆ। ਹੁਣ ਬਾਦਲ ਸਾਹਿਬ ਨੂੰ ਪੁੱਛਣਾ ਹੋਵੇ ਕਿ ਜੇ ਨਸ਼ਾ ਹੀ ਨਹੀਂ ਤੇ ਭਾਈ ਇਹ ਜਿਹੜੀ ਇੰਨੀ ਫੀਮ ਚੁੱਕੀ ਫਿਰਦੇ ਸੀ, ਇਹ ਕਿਹੜੇ ਤੀਰਥ ਸਥਾਨ ਤੇ ਸੁਖਣਾ ਲਾਉਣ ਚੱਲੇ ਸੀਗੇ ਇੰਨੀ ਫੀਮ ਲੈ ਕੇ? ਜੀ ਉਹ ਥਾਣੇ ਹੀ ਜਾਣੀ ਸੀ ਜੀ। ਅਤੇ ਬਿਲਕੁਲ। ਤੇ ਸਰੋਤੇ ਸੀਗੀਆਂ ਸਾਡੀਆਂ ਅੱਜ ਦੀਆਂ ਕੁਛ ਖਬਰਾਂ ਜਿਨ੍ਹਾਂ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਮਿੰਟੂ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ। ਅਗਲੇ ਬੁਲਟਨ 'ਚ ਫਿਰ ਮੁਲਾਕਾਤ ਹੋਵੇਗੀ, ਉਦੋਂ ਤੱਕ ਲਈ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਸਰੋਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਮਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।